ਮੇਰਾ ਜਿਹੜਾ ਖਾਨਦਾਨ ਹੈ ਨਾ ਸਰ, ਉਹ ਫੌਜੀ ਖਾਨਦਾਨ ਹੈ। ਵਾਹ, ਸਾਡੇ ਵਿੱਚ ਨਾ ਜੀ ਇਹ ਡੈਫੀਨਿਟ ਗੱਲ ਹੈਗੀ ਹੈ ਕਿ ਇੱਕ ਬੱਚਾ ਫੌਜ ਵਿੱਚ ਜਾਏ, ਲਾਜ਼ਮੀ ਜਾਏਗਾ। ਉਹ ਜਿਹੜਾ ਜਵਾਨ ਭਰਤੀ ਕਰ ਰਿਹਾ ਸੀ ਨਾ ਜੀ, ਉਹਨੇ ਕਿਹਾ ਪੁੱਤਰ ਤੈਨੂੰ ਮੈਂ ਇਸ ਵਾਸਤੇ ਨਹੀਂ ਭਰਤੀ ਕਰਨਾ ਕਿ ਤੇਰੀ ਵਜ੍ਹਾ ਤੋਂ ਨਾ ਜੀ 2 ਬੰਦੇ ਬਚਣੇ। ਮੈਂ ਕਿਹਾ 2 ਬੰਦੇ ਕਿਸ ਤਰ੍ਹਾਂ ਬਚਣੇ? ਉਹਨੇ ਕਿਹਾ ਪੁੱਤਰ ਤੇਰੇ ਚੋਂ ਗੋਲੀ ਨਿਕਲ ਕੇ ਪਿਛਲੇ ਨੂੰ ਲੱਗੀ। ਮੈਂ ਨਾ ਜੀ ਹਰ ਜ਼ੁਬਾਨ 'ਚ ਫਿਲਮ ਕੀਤੀ, ਸਰਾਇਕੀ 'ਚ ਕੀਤੀ, ਪਠਵਾਰੇ 'ਚ ਕੀਤੀ, ਜੰਗੋਟੀ 'ਚ ਕੀਤੀ, ਪੰਜਾਬੀ 'ਚ ਕੀਤੀ, ਸਿੰਧੀ 'ਚ ਕੀਤੀ। ਮੇਰੇ ਖਿਆਲ ਤੁਸੀਂ ਕੋਈ ਗੁੰਗੀਆਂ ਫਿਲਮਾਂ ਵੀ ਕਰ ਗਏ ਹੋ ਮਾਸ਼ਾਅੱਲਾ। ਬਸ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਸਕਰੀਨ ਤੇ ਨਾ ਆਵਾਂ, ਕਿ ਕੋਈ ਦੇਖ ਨਾ ਲਵੇ। ਹਾਂ, ਬੜੀ ਵਾਰੀ ਪਿੱਠੂ ਲੱਗਿਆ ਸਰ। ਅੱਛਾ ਜੀ। ਹਾਂ ਜੀ, ਘਰ ਦੇ ਵਿੱਚ ਕੰਨ ਬਹੁਤ ਫੜਾਉਂਦੇ ਸਨ। ਅੱਛਾ, ਤਾਂ ਹੀ ਵੱਡੇ ਹੋਏ ਨੇ। ਨਹੀਂ, ਕੰਨ ਤੇ ਫੜਾਉਣਾ ਚਲੋ ਮੈਂ ਫੜ ਲੈਂਦਾ ਸਾਂ, ਉੱਤੇ ਕੋਈ ਮਹੱਲੇ ਦਾ ਬੱਚਾ ਜਿਹੜਾ ਬਿਠਾਉਂਦੇ ਸਨ, ਦੱਸ ਯਾਰ, ਉਹ ਰੋਲਾ ਹੁੰਦਾ ਸੀ, ਕਿਉਂਕਿ ਉਹ ਬੇਇੱਜ਼ਤ ਬਹੁਤ ਕਰਦਾ। ਮੈਂ ਨਹੀਂ ਦੇਖਿਆ ਕੋਈ ਵਲੀ ਇਬਾਦਤ 'ਚ ਵਲੀ ਹੋਇਆ ਹੋਵੇ, ਸਾਰੇ ਖਿਦਮਤ 'ਚ ਹੋਏ ਨੇ ਸਰ। ਇਹ ਸ਼ੋਭਾ ਕੋਈ ਬੁਰਾ ਨਹੀਂ ਹੁੰਦਾ, ਇਨਸਾਨ ਅੱਛਾ ਜਾਂ ਬੁਰਾ ਹੁੰਦਾ। ਤੁਸੀਂ ਸੁਣਿਆ ਕਿ ਜਦੋਂ ਕੋਈ ਨਹੀਂ ਕੋਈ ਪੇਚਕਸ ਜੀ, ਮੈਂ ਪੇਚ ਨਹੀਂ ਖੁੱਲਦਾ, ਫਿਰ ਤੁਸੀਂ ਜਾ ਕੇ ਖੋਲਦੇ ਹੋ ਅੰਦਰ ਵੜ ਕੇ। ਕੰਮ ਤੇ ਤੁਸੀਂ ਬਹੁਤ ਬਿਜ਼ੀ ਹੋ, ਅਲਹਮਦੁਲਿਲਾ ਬਹੁਤ ਬਿਜ਼ੀ ਹੋ, ਟੈਲੀਵਿਜ਼ਨ ਤੇ ਵੀ, ਫਿਲਮ ਤੇ ਵੀ। ਮਤਲਬ ਤੁਸੀਂ ਜਨਾਜ਼ੇ ਤੇ ਵੀ ਟੁਰ ਜਾਂਦੇ ਹੋ, ਕੋਈ ਐਸੀ ਗੱਲ ਜਾਣਾ ਚਾਹੀਦਾ ਸਰ। ਨਹੀਂ, ਮੈਨੂੰ ਕਿਸੇ ਨੇ ਕਿਹਾ ਤੁਸੀਂ ਸਵੇਰੇ ਅਖਬਾਰ ਵੀ ਸੁੱਟਦੇ ਹੋ, ਘਰਾਂ 'ਚ ਅਖਬਾਰ ਵੀ ਸੁੱਟਦੇ ਹੋ, ਫਿਰ ਤੁਸੀਂ ਇੱਥੇ ਕੋਈ ਪਾਵਿਆਂ ਦੀ ਦੁਕਾਨ ਵੀ, ਸ੍ਰੀ ਪਾਵਿਆਂ ਦੀ, ਉਹਨੂੰ ਵੀ ਜਾ ਕੇ ਉਠਾਉਂਦੇ, ਉੱਠ ਪੁੱਤਰ ਦੁਕਾਨ ਸਿੱਧੀ ਕਰ।